ईद मुबारक जी। खैर मुबारक। और सुना सेहत तबीयत दा? हाँ जी हाँ जी, ईद ईदा देना जी। ईद दा देना जी, माशाल्लाह ईद करना है जी काफी बड़ा। मिलना चाहिए और मिलना ही चाहिए और खुशी करनी चाहिए। हाँ और जी खुशियां सारी खुशियां सब खुशियां सारियां खुशियां होंदियां। ਹੁਣ ਤੁਹਾਡੀ ਉਮਰ ਕਿੰਨੀ ਹੋ ਗਈ? 80 साल। ਉਹ ਤੁਹਾਨੂੰ ਹੋਸ਼ ਸੀਗੀ ਜਦੋਂ ਪਾਕਿਸਤਾਨ ਬਣਿਆ? मैं चलो चंगी बड़ी सोचते मैंने। ਵਾਹ ਜੀ ਵਾਹ। अजय मेरे को रीति पई आ ਇੱਥੇ अजय मैं सामी रीति बरतानिया के बकर दी अजय मेरे घर पई है। ਅੱਛਾ। एक साल का सूट के दिया लकड़ दा हुन दी लकड़ दा बनया। ਅੱਛਾ। अजय वेदा भी जिवें सूट बनया ते हुन नवां लिया। ਵਾਹ ਜੀ ਵਾਹ। मेरा बाबा मैं पहलवान सीगा। ਅੱਛਾ ਅੱਛਾ। जैसे कोई मरीज सीगे ते कौड़ी नहीं खेड़दे थे। ਸਿੱਖਾਂ ਦੇ ਨਾਮ ਆਉਂਦੇ ਕੋਈ? करतार सिंह सीगा। ਅੱਛਾ। ਤੁਹਾਡਾ ਪਿੰਡ ਕਿਹੜਾ, ਜ਼ਿਲ੍ਹਾ ਕਿਹੜਾ ਸੀ ਪਿੱਛੇ? ਸਾਡਾ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਦੇ ਰਹਿੰਦੇ ਸੀ। ਅੱਛਾ। ਸਾਡੇ ਆਪਣੇ ਮਕਾਨ ਸੀਗੇ, ਮਾਸ਼ਾਅੱਲਾ। ਕਿਰਾਏ ਦਿੱਤੇ ਸੀ। ਹਾਂਜੀ। ਟੈਕਸ ਲੈਂਦੇ ਸੀਗੇ ਉਹਨਾਂ ਦਾ। ਜਦੋਂ ਵੰਡਿਆ ਤੇ ਉਹ ਚਿਗਾਰ ਰਹਿ ਗਈ ਤੇ ਉਹ ਕਹਿੰਦੇ ਵੀ ਨੂੰ ਆਉਂਦਾ ਚਿਗਾਰ ਦੇ ਤੇ ਪੈਸੇ ਲੈਗਾ ਤੇ ਇਹ ਸਾਰੀ ਟੋਂਦਾਰ ਨਾਲ ਪੈ ਜੇ ਜੀ ਵੰਡ ਪਾਉਣੀ ਪੂਰੀ ਜੀ। ਜੈਸਾ ਫੜੋ ਕੁਆੜੀ ਫੜੋ ਜਾਂ ਜੋ ਫੜੋ ਇਹਨੂੰ ਇੱਕ ਬੁਆ ਤੁਝੇ ਲਾਦਾ ਦੇ ਕਨਾ ਹੀ ਲਾਣਾ। अस्सलाम वालेकुम जी। वालेकुम सलाम जी। बाबा जी की हाल? अल्लाह कर रहा ते सुना सेहत तबीयत दा? अल्हम्दुलिल्लाह शुक्र है मालिक दा। ईद मुबारक जी। खैर मुबारक। और सुना सेहत तबीयत दा? हां जी हां जी, ईदा देना जी। ईदा देना जी, माशाल्लाह ईद करना है जी काफी बड़ा। मिलना चाहिए और मिलना ही चाहिए और खुशी करनी चाहिए। हाँ और जी खुशियां सारी खुशियां सब होंदियां। खुशियां सारियां खुशियां होंदियां। ਤੁਹਾਡਾ ਪਿੰਡ ਕਿਹੜਾ, ਜ਼ਿਲ੍ਹਾ ਕਿਹੜਾ ਸੀ ਪਿੱਛੇ? ਸਾਡਾ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਦੇ ਰਹਿੰਦੇ ਸੀ। ਅੱਛਾ। ਸਾਡੇ ਆਪਣੇ ਮਕਾਨ ਸੀਗੇ, ਮਾਸ਼ਾਅੱਲਾ। ਕਿਰਾਏ ਦਿੱਤੇ ਸੀ। ਹਾਂਜੀ। ਟੈਕਸ ਲੈਂਦੇ ਸੀਗੇ ਉਹਨਾਂ ਦਾ। ਵਾਲਾ ਦਾ ਕੀ ਨਾਮ ਸੀ? ਨੂਰ ਮੁਹੰਮਦ। ਦਾਦੇ ਦਾ? ਦਾਨ ਲਬੂ। ਹੁਣ ਤੁਹਾਡੀ ਉਮਰ ਕਿੰਨੀ ਹੋ ਗਈ? 80 ਸਾਲ। ਉਹ ਤੁਹਾਨੂੰ ਹੋਸ਼ ਸੀਗੀ ਜਦੋਂ ਪਾਕਿਸਤਾਨ ਬਣਿਆ? ਮੈਂ ਚਲੋ ਚੰਗੀ ਬੜੀ ਸੋਚਦੇ ਮੈਨੂੰ। ਵਾਹ ਜੀ ਵਾਹ, ਫਿਰ ਤਾਂ ਮਾਸ਼ਾਅੱਲਾ। ਤੇ ਉਹ ਫਿਰ ਅਸੀਂ ਗਏ। ਹਾਂਜੀ। ਸਾਡੇ ਉਹ ਜਨਾ ਕਿਰਾਇਆ ਲੈਣ ਗਏ ਜੋ ਤੋਂ ਮਾਲੂਮ ਰਹਿੰਦੇ ਸੀ ਘਰ ਲੱਗਾ ਨਾ ਕਿਰਾਇਆ ਲੈਣ ਗਏ ਤੇ ਉਹ ਟੈਕਸ ਦਾ ਕੇ ਆਇਆ ਗੁਰਦਾਸਪੁਰ ਸ਼ਹਿਰ ਚ? ਸ਼ਹਿਰ ਦੇ ਵਿੱਚ ਹੀ ਜ਼ਿਲ੍ਹਾ ਦੇ ਵਿੱਚ ਰਹਿੰਦੇ। ਉਹ ਮੁੜ ਕੇ ਜਿਹੜੇ ਅਸੀਂ ਗਏ ਤੇ ਉੱਥੇ ਆਇਆ ਤੇ ਆਪਣਾ ਸੰਤਰੀ ਆਇਆ ਟੈਕਸ ਲਾ ਕੇ ਜੀ। ਅਰੇ ਟੈਕਸ ਹੁੰਦੇ ਨੇ ਕਿ ਸਾਨੂੰ ਇੱਥੇ ਵੀ ਹਾਂਜੀ ਉਹ ਮਕਾਨ ਦਾ ਟੈਕਸ ਲਾ ਗਿਆ ਤੇ ਉੱਥੇ ਨਾ ਲਿਖਿਆ। ਅੱਛਾ। ਤੇਰੇ ਵਾਲਾ ਸਾਹਿਬ ਜੀ। तो अब्बा जी कहने लगे भाई मेरा बाप पहलवान सीगा जी। सिखां दा उस्ताद सीगा, दुकान पाई करियाने दी सी उत्थे। अच्छा। ते पहलवानी जा सिखाउंदा सीगा। अब अब्बा जी तुहाडे? मेरा बाबा मैं पहलवान सीगा। अच्छा अच्छा। ते इसे कोई मरीज सीगे ते कौड़ी नहीं खेडदे थे। सिखां दे नाम आउंदे कोई? ਹਾਂਜੀ ਜ਼ਿਆਦਾ ਕੋਈ ਸਿੱਖਾਂ ਦੇ ਨਾਮ ਨੂੰ ਦੋ ਯਾਰ ਕਿਹੜੇ ਦੱਸੋ ਕਿਹੜੇ ਸੀਗੇ? ਉਹ ਵੀ ਤਾਂ ਦੱਸਦੇ ਆ। ਅੱਛਾ। ਇੱਕ ਕਰਤਾਰ ਸਿੰਘ ਸੀਗਾ। ਅੱਛਾ। ਹਾਂਜੀ ਪਹਿਲਵਾਨ ਸੀ ਉਹ ਵੀ? ਉਹ ਵੀ ਪਹਿਲਵਾਨ ਸੀਗਾ ਕਰਤਾਰ ਸਿੰਘ। ਹਾਂ ਉਹ ਵੀ ਉੱਥੇ ਕੰਮ ਸਿੱਖਦਾ ਸੀ ਪਹਿਲਵਾਨ ਗੋਟਾ ਮਤਲਬ ਲਾਲ ਸੁਧਨਾ ਵੱਧਾ ਹੁੰਦਾ ਸੀ। ਹਾਂ ਪਰ ਸੁਧਨਾ ਵੱਧਾ ਮੰਨਦੇ ਨਹੀਂ ਗਏ। ਹਾਂਜੀ ਸਾਡਾ ਪਾਠ ਸਾਰੇ ਨੰਗਿਆਂ ਦੇ ਸਿਰ ਅਗਲਾ ਲੰਗ ਲੱਗੀ ਹੁੰਦੀ ਲੰਗ ਲੱਗੀ ਥੱਲੇ ਤੇ ਮਾਸਾਂ ਦੀ ਉਹ ਤੇ ਮਤਲਬ ਉਹ ਘੋੜ ਲੈਣੇ ਸਿੱਖਾਂ ਦੇ ਨਾਲ ਦੁਕਾਨ ਤੇ ਉਹਨਾਂ ਕੇ ਬਹਿ ਨਾ ਉੱਥੇ ਉਹਨੇ ਤਾਂ ਕਰਨੇ ਬਹਿਣਾ ਖਲੋਣਾ ਉੱਥੇ ਅਸੀਂ ਬੈਠੇ ਤੇ ਉਹ ਟੈਕਸ ਲਾ ਕੇ ਆ ਗਿਆ। ਅੱਛਾ। ਜਦੋਂ ਟੈਕਸ ਲਾ ਕੇ ਆ ਤੇ ਮੇਰੇ ਅੱਬਾ ਜੀ ਕਹਿੰਦੇ ਵੀ ਉਹ ਸੰਤਰੀ ਬਾਦਸ਼ਾਹ ਉਹਦੇ ਸੰਤਰੀ ਕਹਿੰਦੇ ਹੁੰਦੇ ਸੀ ਜੀ ਜੀ ਜਾਂ ਕਹਿੰਦੇ ਸੀ ਸਪਾਹੀ ਜਮਾਦਾਰ ਜੀ। ਉਹ ਨਾਲ ਸੀ ਜਮਾਦਾਰ ਸਪਾਹੀ ਦਾ ਉਹਨੇ ਕਿ ਜਮਾਦਾਰ ਜੀ ਟੈਕਸ ਕਿਹਦੇ ਨਾਂ ਤੇ ਆ? ਉਹਨੇ ਟੈਕਸ ਮੁਹੰਮਦ ਸਦੀਕ ਦੇ ਨਾਂ ਤੇ ਜੀ। ਉਹਨੇ ਕਿਹਾ ਨੂਰ ਮੁਹੰਮਦ ਦਾ ਨਾਂ ਨਹੀਂ ਜਾਗਾ। ਹਾਂ। उनके नूरों का नाम को नहीं उनके 10 मरले मेरी है 10 मरले एरी है। अच्छा। उनके दुआ नाम अल्लाह रखा। अच्छा। वो मेरा सगा चाचा सीगा जी। जेड़ा सदीक से मेरा भतीजा सीगा जी। साडे ताए दा बेटा सीगा जी। ਉਹਨੇ ਮੇਰੇ ਅੱਬੇ ਨੇ ਕੰਡੀਸ਼ਨ ਵੀ ਖਾਦੀ ਉਹਨੇ ਕਿ ਵੀ ਯਾਰ ਉਹ ਨਾ ਜਰ ਨਾ ਉਹਦੇ ਨਾਲ ਟੈਕਸ ਆਉਣਾ ਵਾ
ਹੂੰ ਅਸੀਂ ਆਪਣਾ ਫਿਰ ਜਾ ਕੇ ਭਾਊ ਨੂੰ ਕਿਹਾ ਜੀ, ਭਾਊ ਕਹਿੰਦੇ ਪੱਲਵੀ ਨੂੰ ਨਾਂ ਦਿੰਦਾ, ਸਾਡੇ ਜਿਹੜਾ ਜਵਾਨ ਸੀਗਾ ਜੀ ਮੇਰਾ ਤਾਇਆ ਜੀ, ਤੇ ਉਹ ਸਾਡੇ ਜਿਹੜਾ ਜਵਾਨ ਸੀ, ਚੰਗਾ ਹੜਕਾਰ ਸੀਗਾ ਜੀ ਤੇ ਬੰਦਾ ਬੈਗ ਕਰਦਾ ਸੀ ਜਿਹੜੀ ਹੂੰ ਵਾਸਤੀ ਜੀ ਉਹਨਾਂ ਬੜਾ ਸੀਗਾ, ਦਾੜੀ ਰੱਖੀ ਸੀਗੀ। ਹੂੰ ਅਸੀਂ ਜਾ ਕੇ ਉਹਨੂੰ ਕਿਹਾ ਤਾਇਆ ਜੀ ਤੁਸੀਂ ਆ ਕੀਤਾ, ਹੂੰ ਤੇ ਉਹਨੇ ਕਿਹਾ ਯਾਰ ਮੂਹਰੋਂ ਹੁੰਦਾ ਕਿਹੜੀ ਗੱਲ ਆ, ਹੂੰ ਤੇ ਤੇਰਾ ਕੋਈ ਮੇਰਾ ਕੀ ਹੈ ਕਿ ਜੀ ਕੋਈ ਐਸੀ ਗੱਲ ਨਹੀਂ ਹੈ ਕਿ ਉਹਦੇ ਨਾਲ ਤੇਰਾ ਫਰਕ ਹੀ ਪੈਂਦਾ। ਹੂੰ ਮੈंने कहा नहीं भाई पैसे देने मैं ਜੀ ये मेरे नाम होना चाहिए। ਅੱਛਾ ਉਹ ਫਿਰ ਅਸੀਂ ਉਹਦੀ ਰਜਿਸਟਰੀ ਕਰਾਈ, ਜੀ 5 ਮਰਦੇ ਦੀ। ਜੀ ਉਹ ਕਹਿਣ ਲੱਗਾ ਜੀ ਚਾਹ ਫੇਰ ਦਾ ਰੱਖਣ ਨੂੰ ਲੈ ਕੇ ਆ। ਜੀ ਅਸੀਂ ਇਹਨੂੰ ਸਾਰੀ ਜਲਾ, ਅੱਛਾ ਉਹਨੂੰ ਸਾਰੀ ਦੀ ਪਹਿਲੇ ਜਲਾ ਸੀ, ਹੁਣ ਅਨਸਾਰੀ ਬਰਾਦਰੀ ਆ ਤੁਹਾਡੀ? ਹੁਣ ਸਾਰੀ ਬਰਾਦਰੀ ਆ, ਜਿਹਨਾਂ ਨੂੰ ਗੱਡੀ 'ਚ ਬੈਠਾ ਜਾਂਦਾ ਜੀ, ਉਹਨੇ ਆਖਿਆ ਭਾਜੀ ਲਓ ਮੈਂ ਲੈਂਦਾ ਜੀ ਅੱਧਾ ਰੱਖੇ ਨੂੰ। ਉਹਨੇ ਕਿ ਯਾਰ ਆਪਣਾ ਇਹਦੇ ਨਾਂ ਕਰਾ ਦਿਓ। ਉਹਨੇ ਕਿ ਨਾਂ ਉਹ ਜੀ ਕਰਾ ਲਿਆ। ਮੁੜ ਕੇ ਅਸੀਂ ਪਾਈ ਥੇ ਇਹਦਾ ਹਿੱਸੇ ਪਾਇਆ, ਸਾਰਾ ਕੋਈ ਵੰਡਿਆ ਗਿਆ। ਮੇਰਾ ਜਿਹੜਾ ਨਾ ਬਣੂ ਨੂੰ ਮੰਦਾ ਜੀ ਉਹ ਬੜਾ ਤੇਰੀ ਇਸ ਦੀ ਮਾਤਰਾ ਤੇ ਉਂਝ ਸਖਤ ਸੀ ਮਜ਼ਾਕ ਜੀ। ਉਹ ਜਿਹੜੇ ਵੰਡ ਪਾਈ ਤੇ ਉਹ ਕੋਈ ਬੱਕਰਾ ਕਮਾਉਂਦਾ ਲਾਣ ਗਿਆ ਮੰਡੀ ਬੱਕਰਾ, ਜੀ ਉਹਨੇ ਕਿਹਾ ਜੀ ਮੈਂ ਲੈਣਾ ਚਾਹੀਦੀਆਂ। ਉਹ 20 ਚੱਲਦੀਆਂ ਸੀ ਉਦੋਂ? ਉਹ ਕਹਿੰਦਾ ਜੀ ਮੈਂ ਲੈਣਾ ਮੈਂ 120। ਜੀ ਉਹ ਕਹਿੰਦਾ ਮੈਂ ਬੱਕਰਾ ਹੀ ਵੇਚਣਾ। ਲੜਾਈ ਹੋ ਗਈ। ਅੱਛਾ ਇਹ ਗੱਲ ਕਰਦਾ ਨੇ ਇਸ ਗੱਲ ਚ ਆ ਗਈ ਵੀ ਉਹ ਨਾ ਕਿ ਚਿਗਾਰ ਰਹਿ ਗਈ, ਵੰਡਣ ਵਾਲੇ ਬਾਕੀ ਵੰਡ ਲਿਆ। ਅੱਛਾ ਜਦੋਂ ਵੰਡਿਆ ਤੇ ਉਹ ਚਿਗਾਰ ਰਹਿ ਗਈ ਤੇ ਉਹ ਕਹਿੰਦੇ ਵੀ ਨੂੰ ਆਉਂਦਾ ਚਿਗਾਰ ਦੇ ਤੇ ਪੈਸੇ ਲੈ ਲਾ ਤੇ ਜਾਂ ਸਾਰੀ ਤੂੰਦਾਰ ਨਾਲ ਪੈ ਦੇ। ਜੀ ਉਹਨੇ ਕਿਹਾ ਨਾ ਤਾਂ ਜਿਹੜੀ ਗੱਲ ਕੀਤੀ ਆ ਨਾ ਵੰਡ ਪਾਉਣੀ ਹੈ ਪੂਰੀ। ਜੀ ਜੈਸਾ ਫੜੋ ਕੁਆੜੀ ਫੜ ਲਓ ਜਾਂ ਜੋ ਫੜ ਲਓ, ਇਹਨੂੰ ਇੱਕ ਬੂਆ ਤੁਸੀਂ ਲਾ ਦੋ ਲੇਕਿਨ ਨਾ ਹੀ ਲਾਣਾ। ਅੱਧਾ ਲਾ ਦਾ ਬੂਆ ਉਹਨੇ ਅੱਧਾ ਲਾ ਲਿਆ, ਅੱਧਾ ਨਹੀਂ ਕਰਨਾ, ਅੱਧਾ ਉਹਦਾ। ਅਨਸਾਰੀ ਇਸ ਗੱਲੋਂ ਸਖਤ ਹੁੰਦੇ ਆ। ਅਸੀਂ ਰਹਿੰਦੇ ਘਰ ਜੀ ਲਿਆ ਕੇ ਆਪਣਾ ਰਹਿੰਦਾ ਵੇ ਨਾ ਰੀਤੀ ਹੋ ਗਈ। ਅਜੇ ਮੇਰੇ ਕੋਲ ਰੀਤੀ ਪਈ ਆ ਇੱਥੇ? ਅਜੇ ਮੈਂ ਸਾਮੀ ਆ ਰੀਤੀ ਬਰਤਾਨੀਆ ਦੇ ਬੱਕਰ ਦੀ। ਅੱਛਾ ਇੱਥੇ ਨਾਲ ਲੈ ਆਂਦੀ ਫਿਰ ਉਹ? ਆਹੋ ਲਿਆਂਦੀ ਵੀ ਘਰ ਲਿਆਂਦੀ ਇੱਥੇ। ਆਹੋ ਅੱਛਾ ਅੱਛਾ ਉਹ ਅਜੇ ਮੇਰੇ ਘਰ ਪਈ ਆ। ਅੱਛਾ ਇੱਕ ਸਾਲ ਕੋ ਸੂਟ ਗਿਆ ਸਿਆ ਲੱਕੜ ਦਾ, ਹੁਣ ਹੋਰ ਦੀ ਲੱਕੜ ਦਾ ਬਣਿਆ। ਅੱਛਾ ਅਜੇ ਵੇਖਦਾ ਵੀ ਜਿਵੇਂ ਹੁਣ ਬਣਿਆ ਤੇ ਹੁਣ ਨਵਾਂ ਲਿਆ ਵਾਹ ਜੀ ਵਾਹ ਜੀ। ਇਹ ਕਹਾਣੀ ਤੇ ਉੱਥੋਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਚਲੇ ਜਾਣਾ ਇੱਥੋਂ ਹੁਣ? ਤੁਹਾਨੂੰ ਦੱਸਣਾ ਵੀ ਉਹਦੇ ਗੱਲਾਂ ਵੀ ਕਰਦਾ ਨਾ ਹੁਣ। ਉਹ ਜਿਹੜੇ ਰਾਤ ਨੂੰ ਆਖਿਆ ਜੀ ਤੇਰੇ ਤੋਂ ਨਿਕਲ ਜਾਓ ਤੇ ਅੱਧਾ ਦਾ ਘਰ ਚਲਾ। ਰਾਤ ਨੂੰ ਅੱਜ ਵੀ ਇਹ ਵੇਲਾ ਕੱਢ ਕੇ ਮੁੜ ਕੇ ਆ ਜਿਓ। ਅਸੀਂ ਨਾ ਉਦੋਂ ਲੈ ਜੀ ਬੱਕਰੇ ਵੀ ਮੇਰੇ ਵਾਸਤੇ ਕੀ ਕਹਦੇ। ਅੱਛਾ ਉਹ ਬੱਕਰੇ ਵੀ ਨਾ ਉੱਥਾ ਦਾ ਉੱਥਾ ਹੀ ਮੇਰੇ ਤੇ ਚੌ ਜੋ ਦੇਤੇ। ਅੱਛਾ ਦੇ ਕੇ ਤੇ ਅਸੀਂ ਉੱਥੋਂ ਨਾ ਆ ਗਏ। ਉੱਥੇ ਨਾ ਮਕੀ ਨਾਲ ਕਲੇਰ। ਅੱਛਾ ਕਲੇਰ ਮੇਰੀ ਨਹੀਂ ਮਾਸੀ ਸਕੀ। ਅੱਛਾ ਕਲੇਰ ਪਿੰਡ ਸੀ ਕੋਈ ਜਾਂ ਸ਼ਹਿਰ ਸੀ? ਹਾਂ ਕਲੇਰ ਸ਼ਹਿਰ ਸੀ। ਅੱਛਾ ਬੜਾ ਮਸ਼ਹੂਰ ਹੈ। ਜਦੋਂ ਉੱਥੇ ਜਨਾਬ ਅਸੀਂ ਆਏ ਤੇ ਉੱਥੇ ਜਨਾਬ ਰਹਿ ਤੇ ਉਹ ਮੇਰੀ ਅਮਾ ਕਹਿੰਦੀ ਬੇਬੇ ਮੇਰੀ ਕਹਿੰਦੀ ਵੀ ਨੂਰ ਆਪਣਾ ਮੇਰੀ ਦਾ ਬਹੁਤ ਪੈਸੇ ਦੇ ਲਿਆਂਦੇ ਕੋਈ ਨਹੀਂ ਆਦੀ। ਉਹਦੇ ਤੇ ਅੰਦਰ ਰੁਪਏ ਚਾਂਦੀ ਦੇ ਰੁਪਏ। ਅੱਛਾ ਅਸੀਂ ਨਾ ਮੇਰਾ ਆਪਾ ਕਹਿੰਦਾ ਮੈਂ ਹੁਣ ਲਾਂ ਤੁਸੀਂ ਰਹੋ। ਅੱਛਾ ਅੱਬਾ ਮੇਰਾ ਚਲਾ ਗਿਆ। ਜਿਹੜੇ ਗਿਆ ਤੇ ਸਾਰੇ ਪਿੰਡ ਦੇ ਉੱਤੇ ਚੀਂਬੇ ਸੀ ਰਹਿੰਦੇ। ਅੱਛਾ ਉਹਦੇ ਨਾਲ ਸਫਰ ਉਹ ਜਿਹੜੇ ਜਾ ਕੇ ਮਿਲਿਆ ਕਹਿੰਦਾ ਕਿ ਯਾਰ ਤੂੰ ਕਾਨੂੰ ਨੂੰ ਹੁੰਦਾ ਆ ਗਿਆ। ਉਹਨੇ ਕਿਹਾ ਯਾਰ ਪੈਸਾ ਕੋਲ ਨਹੀਂ ਕਿ ਆਇਆ ਨਾ ਤੂੰ ਹੁਣ ਤੇ ਤੂੰ ਨੂੰ ਕੋਈ ਆਉਣਾ ਕੰਮ ਆਉਂਦੇ। ਉਹਨਾਂ ਨੇ ਉਹ ਪੈਸੇ ਪੁੱਜੇ ਲੈ ਅਸੀਂ ਕਲੇਰ ਚੋਂ ਨਹੀਂ ਗੁਰਦਾਸਪੁਰ ਜ਼ਿਲ੍ਹੇ ਗੁਰਦਾਸਪੁਰ ਆ ਚੰਦਾ ਕਿ ਜਾਂਦੇ ਨੇ ਤਾਂ ਕਹਿਣ ਲੱਗਾ ਵੀ ਨਾ ਹੈ ਜਿਹੜਾ ਕਹਾ ਅੱਗੇ ਉਹਦੇ ਘਰ ਤੇ ਇੱਕ ਬਣਿਆ ਏਦਾਂ ਲੰਬਾ ਜਿਹਾ ਇਹ ਟੁੱਟੀ ਸੀ ਮਿੱਟੀ ਇੱਟਾਂ ਵਾਸਤੇ। ਉਹਦੇ ਵਿੱਚ ਹੀ ਡੰਡੀ ਲੰਘਦੀ ਸੀ। ਪਿੱਛੋਂ ਉਤਨਾ ਡੱਕਣ ਜਾ ਕਰਾਣੇ ਵਿੱਚ 2-3 ਕਿਲੋ ਦਾ ਟੌਪ ਸੀਗਾ। ਉਹਦੇ ਸਿੱਖ ਬੜੇ ਨੰਗੀਆਂ ਤਲਵਾਰਾਂ ਦਾ ਬੋਕਾ। ਉਹ ਨਾਲ ਸ਼ੀਮਾ ਮੇਰਾ ਬਾ ਸੂਟ ਕੇ ਰੁਪਈਆਂ ਦਾ ਕੋਲ ਸੀਗਾ ਭਰਿਆ ਚਾਂਦੀ ਦੇ ਰੁਪਈਏ ਸੀਗੇ। ਉਹ ਜਿਹੜੇ ਨੰਗੇ ਉਹਨਾਂ ਨੂੰ ਤੇ